ਬਾਈਡਨ ਐਡਮਿਨਿਸਟ੍ਰੇਸ਼ਨ ਬੁਰੀ ਤਰ੍ਹਾਂ ਹੁਣ ਕੈਲੀਫੋਰਨੀਆ ਤੇ ਇਸ ਦੇ ਗੁਆਂਢੀ ਸਟੇਟਸ ਦੇ ਵਿੱਚ ਫਸ ਗਿਆ, ਖਾਸ ਕਰਕੇ ਕੋਲੋਰਾਡੋ ਰਿਵਰ ਦੀ ਲੜਾਈ ਨੂੰ ਲੈ ਕੇ। ਕਈ ਮਹੀਨਿਆਂ ਤੋਂ ਚੱਲ ਰਹੀਆਂ ਨੈਗੋਸ਼ੀਏਸ਼ਨ ਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਨੇ ਜੋ ਵੈਸਟਰਨ ਸਟੇਟਸ ਹੈਗੀਆਂ ਆ, ਉਹਨਾਂ ਨੂੰ ਇਹ ਕਿਹਾ ਆ ਵੀ ਗੈਟ ਲੋਸਟ। ਕੋਲੋਰਾਡੋ ਰਿਵਰ ਦੇ ਵਿੱਚੋਂ ਜੋ ਪਾਣੀ ਆਉਣਾ ਆ, ਉਹਦੇ ਸੰਬੰਧ ਦੇ ਵਿੱਚ ਵੀ ਨਾ ਤਾਂ ਅਸੀਂ ਨਵਾਡਾ ਨੂੰ ਪਾਣੀ ਦੇਵਾਂਗੇ, ਨਾ ਹੀ ਐਰੀਜ਼ੋਨਾ ਨੂੰ ਪਾਣੀ ਦੇਵਾਂਗੇ। ਹੁਣ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਆ, ਉਹ ਇੱਕ ਕਸੂਤੀ ਸਥਿਤੀ ਦੇ ਵਿੱਚ ਇਸ ਵਾਰੀ ਫਸਿਆ ਹੋਇਆ ਹੈਗਾ। ਰਿਪਰੈਜ਼ੈਂਟੇਟਿਵ ਗ੍ਰੈਗ ਸਟੈਂਟਨ ਐਰੀਜ਼ੋਨਾ ਤੋਂ ਆ, ਉਹ ਖਾਸ ਕਰਕੇ ਜੋ ਫੀਨਿਕਸ ਏਰੀਏ ਨੂੰ ਬਿਲੋਂਗ ਕਰਦੇ ਆ, ਰਿਪਰੈਜ਼ੈਂਟ ਕਰਦੇ। ਉਹਨਾਂ ਨੇ ਇਹ ਕਿਹਾ ਵੀ ਹੁਣ ਜੋ ਐਡਮਿਨਿਸਟ੍ਰੇਸ਼ਨ ਆ ਬਾਈਡਨ ਦਾ, ਉਹਨਾਂ ਨੂੰ ਕੋਈ ਸੋਲੂਸ਼ਨ ਦੇ ਵਿੱਚ ਆਉਣਾ ਚਾਹੀਦਾ, ਕਿਉਂਕਿ ਕੈਲੀਫੋਰਨੀਆ ਵਾਲਿਆਂ ਨੇ ਤਾਂ ਆਲਰੇਡੀ ਕਹਿ ਦਿੱਤਾ ਆ ਵੀ ਲੀਗਲੀ ਕਲੇਮ ਅਸੀਂ ਇਹ ਕਰਦੇ ਹਾਂ ਡੇਟਿੰਗ ਬੈਕ ਟੂ 1922, ਜਦੋਂ ਤੋਂ ਜੋ ਸੰਧੀ ਹੋਈ ਸੀਗੀ ਉਸ ਦੇ ਸੰਬੰਧ ਦੇ ਵਿੱਚ। ਇੰਟੀਰੀਅਰ ਡਿਪਾਰਟਮੈਂਟ ਨੇ ਵੀ ਸਟੇਟਸ ਨੂੰ ਪੁੱਛਿਆ ਸੀ ਵੀ ਕੋਈ ਜੁਆਇੰਟ ਤੁਸੀਂ ਕੋਈ ਸੋਲੂਸ਼ਨ ਲੱਭ ਕੇ ਲਿਆਓ ਜਿਹਦੇ ਵਿੱਚ ਸਾਰਿਆਂ ਨੂੰ ਜਿਹੜਾ ਪਾਣੀ ਮਿਲ ਸਕੇ। ਪਰ ਕੈਲੀਫੋਰਨੀਆ ਵਾਲਿਆਂ ਨੇ ਸ਼ਰੇਆਮ ਜੋ ਨਵਾਡਾ, ਐਰੀਜ਼ੋਨਾ, ਇਹਨਾਂ ਸਟੇਟਸ ਨੂੰ ਨਾ ਕਰ ਦਿੱਤੀ ਹੈਗੀ ਆ। ਜੀ, ਇਹ ਮਸਲਾ ਜਿਹੜਾ ਵੱਧਦਾ ਜਾਂਦਾ ਆ। ਬਾਕੀ ਜਿਹੜੇ ਸੂਬੇ ਆ ਉਹ ਕੁਛ ਕੰਜ਼ਰਵੇਸ਼ਨ ਦੇ ਲਈ ਜਿਹੜੇ ਮੰਨ ਰਹੇ ਆ। ਕੈਲੀਫੋਰਨੀਆ ਵਾਲਿਆਂ ਨੇ ਅਜੇ ਉਸ ਜਿਹੜੇ ਮੈਮੋ ਦੇ ਉੱਤੇ ਸਾਈਨ ਜਿਹੜੇ ਨਹੀਂ ਕੀਤੇ ਸੀ। ਲਾਸ ਐਂਜਲਸ ਕਾਊਂਟੀ ਪੁਲਿਸ ਡਿਪਾਰਟਮੈਂਟ ਆ ਇੱਕ ਵਾਰੀ ਫਿਰ ਵਿਵਾਦਾਂ ਦੇ ਵਿੱਚ ਘਿਰੀ ਆ। ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਜਿਹੜੀ ਉਹ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੋ ਅਫਸਰ ਇੱਕ ਡਬਲ ਐਮਪਿਊਟੀ ਜਾਣੀ ਕਿ ਉਸ ਦੇ ਦੋ ਅੰਗ ਕੱਟੇ ਹੋਏ ਸੀਗੇ। ਉਹ ਉਹਨਾਂ ਤੋਂ ਪਰੇ ਨੂੰ ਜਾ ਰਿਹਾ ਸੀ। ਉਸ ਬੰਦੇ ਨੂੰ ਦੋ ਪੁਲਿਸ ਅਧਿਕਾਰੀਆਂ ਨੇ ਮਾਰ ਦਿੱਤਾ ਗੋਲੀ ਦੇ ਨਾਲ। ਇਹ ਜਿਹੜੀ ਛੋਟੀ ਜਿਹੀ ਵੀਡੀਓ ਆਈ ਹੈ, ਜਿਸ ਦੇ ਵਿੱਚ 36 ਸਾਲਾ ਕਾਲੇ ਮੂਲ ਦਾ ਹੀ ਬੰਦਾ ਹੈ, ਐਂਥਨੀ ਲੋ ਜੂਨੀਅਰ, ਜਿਸ ਦੀਆਂ ਗੋਡਿਆਂ ਤੋਂ ਹੇਠਾਂ ਦੋਨੋਂ ਲੱਤਾਂ ਜਿਹੜੀਆਂ ਉਹ ਟੁੱਟੀਆਂ ਸੀ। ਆਲਦੋ ਦੇ ਹੱਥ ਦੇ ਵਿੱਚ ਨਾਈਫ ਸੀਗੀ। ਉਹ ਵੀਲ ਚੇਅਰ ਦੇ ਉੱਤੇ ਜਿਹੜਾ ਉਹ ਜਾ ਰਿਹਾ ਸੀ। ਸਕਫਲ ਜਿਹੜੀ ਉਸਦੀ ਹੋਈ ਤੇ ਬਾਅਦ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈਗਾ ਆ। ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਜੈਫਰੀ ਫੇਗਨ, ਉਹਨਾਂ ਨੇ ਜਿਹੜੇ ਐਕਸਪਰਟ ਨੇ ਇਸ ਦੇ ਵਿੱਚ, ਉਹ ਕਹਿੰਦੇ ਵੀ ਲੀਥਲ ਫੋਰਸ ਕੀ ਇਸ ਦੇ ਵਿੱਚ ਚਾਹੀਦੀ ਸੀ। ਇਹ ਇੱਕ ਜ਼ਰੂਰ ਜਿਹੜਾ ਉਹ ਸਵਾਲ ਇਸ ਟਾਈਮ ਉੱਠ ਰਿਹਾ ਹੈਗਾ ਆ। ਹੰਟਿੰਗਟਨ ਪਾਰਕ ਦੀ ਜਿਹੜੀ ਇਲਾਕੇ ਦੇ ਵਿੱਚ ਉੱਥੋਂ ਦੀ ਪੁਲਿਸ ਦੇ ਮੁਤਾਬਕ ਅਫਸਰ ਜਿਹੜੇ ਆ ਇੱਕ ਸਟੈਬਿੰਗ ਇਨਸੀਡੈਂਟ ਨੂੰ ਰਿਸਪੌਂਡ ਕਰ ਰਹੇ ਸੀ। ਉਸ ਦੇ ਜਵਾਬ ਦੇ ਵਿੱਚ ਉੱਥੇ ਪਹੁੰਚੇ ਸੀਗੇ, ਜਿੱਥੇ ਆਈ ਥਿੰਕ ਇਸੇ ਬੰਦੇ ਦੇ ਦੁਆਰਾ ਇੱਕ ਬੰਦੇ ਨੂੰ ਛੁਰਾ ਜਿਹੜਾ ਉਹ ਖੋਭਿਆ ਗਿਆ, ਜਿਸ ਕਰਕੇ ਉਸ ਦਾ ਲੰਗ ਜਿਹੜਾ ਆ ਫੇਫੜਾ ਕੋਲੈਪਸ ਕਰ ਰਿਹਾ ਸੀ ਤੇ ਇੰਟਰਨਲ ਬਲੀਡਿੰਗ ਉਸ ਨੂੰ ਹੋ ਰਹੀ ਸੀਗੀ। ਸੋ ਵੀਲ ਚੇਅਰ ਦੇ ਉੱਤੇ ਇਹ ਕਹਿੰਦੇ ਦੌੜ ਰਿਹਾ ਸੀ, ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਅਧਿਕਾਰੀਆਂ ਨੇ ਇਸ ਉੱਤੇ 10 ਗੋਲੀਆਂ ਜਿਹੜੀਆਂ ਉਹ ਮਾਰੀਆਂ ਤੇ ਜਿਸ ਕਰਕੇ ਇਸ ਡਬਲ ਐਮਪਿਊਟੀ ਬੰਦੇ ਦੀ ਮੌਤ ਹੋ ਗਈ ਹੈ। ਸੋ ਹੁਣ ਵਿਵਾਦ ਜਿਹੜਾ ਇਸ ਦੇ ਉੱਤੇ ਹਰਜੋਤ ਸਿੰਘ ਜੀ ਇੱਕ ਵਾਰੀ ਫੇਰ ਛਿੜ ਚੁੱਕਾ ਹੈ। ਕੈਲੀਫੋਰਨੀਆ ਸਟੇਟ ਅਸੈਂਬਲੀ ਵੂਮਨ ਮੇਗਨ ਦਹਿਲੇ ਨੇ ਅੱਜ ਅਨਾਉਂਸ ਕੀਤਾ ਹੈ ਵੀ ਉਹ ਕੈਲੀਫੋਰਨੀਆ ਸਟੇਟ ਸੈਨੇਟ ਡਿਸਟ੍ਰਿਕਟ 1 ਜੋ ਹੈਗਾ ਉਸ ਦੀ ਸੀਟ ਲੜਨ ਸੰਨ 2024 'ਚ ਲੜਨ ਜਾ ਰਹੇ ਹੈਗੇ ਆ। ਰਿਪਬਲਿਕਨਸ ਨੇ ਇੱਕ ਈਮੇਲ ਸੈਂਡ ਕੀਤੀ ਆ, ਕਿਉਂਕਿ ਉਸਨੇ ਉਸ ਟਾਈਮ ਅਨਾਉਂਸ ਕੀਤਾ ਜਦੋਂ ਉਹਨਾਂ ਦੇ ਜੋ ਹਸਬੈਂਡ ਆ ਉਹ ਵੀ ਆਪਣੀ ਪੋਜੀਸ਼ਨ ਨੂੰ ਕੁਇਟ ਕਰਨ ਜਾ ਰਹੇ ਆ। ਮੇਗਨ ਦਹਿਲੇ ਨੇ ਪਿਛਲੇ ਡਿਸਟ੍ਰਿਕਟ ਅਸੈਂਬਲੀ ਸੀਟ ਇਲੈਕਸ਼ਨ ਦੇ ਵਿੱਚ 62.1% ਵੋਟਾਂ ਨਵੰਬਰ ਮਹੀਨੇ 'ਚ ਜਿੱਤੀਆਂ ਸੀਗੀਆਂ ਅਗੇਂਸਟ ਡੈਮੋਕਰੇਟ ਚੈਲੰਜਰ ਬੈਲ ਸਟਾਰ ਸੈਂਡਵਿਚ ਤੇ। ਤੇ ਉਹਨੂੰ ਕਹਿੰਦੇ ਭਈ ਹਾਈਲੀ ਕੰਜ਼ਰਵੇਟਿਵ ਲੀਨਿੰਗ ਇਹ ਏਰੀਆ ਆ, ਸ਼ਾਸਤਾ ਕਾਉਂਟੀ ਤੇ ਸਿਸਕੀਓ ਕਾਉਂਟੀ, ਤੇ ਉਹਦੀ ਜਿਹੜੀ ਸਪੋਰਟ ਕਾਫੀ ਆ। ਤੇ ਆਉਣ ਵਾਲੇ ਸਮੇਂ 'ਚ ਲੱਗਦਾ ਆ ਵੀ ਜੇ ਉਹ ਇਲੈਕਸ਼ਨ ਲੜਦੇ ਆ ਤੇ ਉਹ ਈਜ਼ਲੀ ਜਿੱਤ ਜਾਣਗੇ।